ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੋਰਾਂਟੋ ਵਿਚਾਲੇ ਇੰਡੀਅਨ ਕੌਂਸੂਲੇਟ ਵੱਲੋਂ ਜਾਰੀ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੌਂਸੂਲੇਟ ਦੇ ਨਾਂ ਥੱਲੇ ਕੁਝ ਫਰੋਡੀਆਂ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ। ਇਹ ਤਾਂ ਇਵੇਂ ਹੀ ਹੈ ਜਿਵੇਂ ਕੋਈ ਚੋਰੀ ਕਰਨ ਵਾਲਾ ਚੋਰ ਉਸ ਦੇ ਪਿੱਛੇ ਲੱਗੀ ਭੀੜ ਵਿੱਚ ਸ਼ਾਮਲ ਹੋ ਕੇ ਉੱਚੀ ਉੱਚੀ ਚੋਰ ਦੀਆਂ ਆਵਾਜ਼ਾਂ ਕੱਢ ਰਿਹਾ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? चोर चोरी से जाए हेरा फेरी से ना जाए। ਹੁਣ ਜਦੋਂ ਕਿ ਕੈਨੇਡਾ ਵਿਚਲਾ ਇਹਨਾਂ ਦਾ ਸਾਰਾ ਤੰਤਰ ਭਾਰਤੀ ਹਕੂਮਤ ਦਾ ਉਹ ਹਾਈ ਕਮਿਸ਼ਨ ਹੋਏ ਆਟਵਾ ਦਾ, ਇਹਨਾਂ ਦੇ ਟੋਰਾਂਟੋ ਦੇ ਕੌਂਸੂਲੇਟ ਹੋਏ, ਵੈਨਕੂਵਰ ਦਾ ਹੋਏ, ਇਹ ਸਾਰੇ ਐਕਸਪੋਜ਼ ਹੋ ਚੁੱਕੇ ਨੇ। RCMP ਉਹਨਾਂ ਦੀ ਸੀਸਸ ਔਰ ਮੀਡੀਆ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਜਿਹੜੀ ਗੈਂਗਸਟਰਸ ਨੂੰ ਲਿਆਉਣਾ, ਉਹਨਾਂ ਦੀ ਪੁਸ਼ਤਪਨਾਈ, ਉਹਨਾਂ ਤੱਕ ਜਾਣਕਾਰੀ ਦੇ ਕੇ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਨਾ ਔਰ ਉਹਨਾਂ ਦੀ ਪੈਟਰਨੇਜ ਜਿਹੜੀ ਹੈ ਅਮਿਤ ਸ਼ਾਹ ਦੇ ਥੱਲੇ ਲਾਰੈਂਸ ਬਿਸ਼ਨੋਈ ਜਿਹੜਾ ਸਭ ਤੋਂ ਵੱਡਾ ਜਿਸ ਨੂੰ ਬਣਾ ਕੇ ਲਾਰਜਰ ਦੈਨ ਲਾਈਫ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ, ਉਹ ਡਾਇਰੈਕਟਲੀ ਉਸ ਤੋਂ ਨਾ ਉਹਨੂੰ ਕਿਸੇ ਸਟੇਟ ਦੀ ਪੁਲਿਸ ਮੰਗ ਸਕਦੀ ਹੈ, ਨਾ ਕੋਈ ਗੁਜਰਾਤ ਸੇਫ ਹੇਵਨ ਹੈ ਔਰ ਸਟੇਟ ਰੂਲਡ ਬਾਈ BJP ਅਮਿਤ ਸ਼ਾਹ ਦੀ ਕਮਾਂਡ ਹੈ। ਹੁਣ ਉਹੀ ਗੈਂਗਸਟਰਾਂ ਰਾਹੀਂ ਜੋ ਕੰਮ ਇਹਨਾਂ ਨੇ ਫਰੌਤੀਆਂ ਦਾ ਦੂਸਰਾ ਤੀਸਰਾ ਕਰਵਾਇਆ, ਹੁਣ ਜ਼ਾਹਰ ਹੈ ਕਿ ਕੈਨੇਡੀਅਨ ਗੌਰਮੈਂਟ ਦਾ ਇਹਨਾਂ ਦੇ ਡਿਪਲੋਮੈਟਸ ਦੇ ਉੱਤੇ, ਇੰਡੀਅਨਸ ਦੇ ਉੱਤੇ ਵੀ ਪ੍ਰੈਸ਼ਰ ਹੋਏਗਾ ਕਿ ਵੀ ਬੰਦ ਕਰੋ ਇਹ ਸਾਰਿਆਂ ਨੂੰ। ਔਰ ਇਕੱਲਾ ਇਹੀ ਨਹੀਂ, ਈਵਨ ਇਹ ਅਮਰੀਕਾ 'ਚ ਘੱਟੋ ਘੱਟ 2-3 ਉਦਾਹਰਨਾਂ ਦਾ ਮੈਨੂੰ ਪਤਾ ਹੈ ਜਿਨ੍ਹਾਂ ਨੇ ਕਾਲ ਕਰਕੇ ਕਿਹਾ ਕਿ ਇਹਨਾਂ ਦੇ ਕੌਂਸੂਲੇਟ 'ਚੋਂ ਜਿਹੜਾ ਸੈਨ ਫਰਾਂਸਿਸਕੋ ਤੋਂ ਜਾਂ ਨਿਊਯਾਰਕ ਵਾਲੇ ਤੋਂ ਕਾਲ ਕਰਕੇ ਕਿਸੇ ਨੂੰ ਇਹ ਕਿਹਾ ਜਾਂਦਾ ਹੈ, 2-3 ਨੇ ਤਾਂ ਇਨ ਪਰਸਨ ਇਹ ਦੱਸਿਆ ਕਿ ਜੀ ਫਲਾਣਾ ਸਿੰਘ ਹੋ ਤੁਸੀਂ, ਇਹ ਤੁਹਾਡਾ ਇਹ ਹੈ, ਤੁਹਾਡਾ ਤਾਂ ਗ੍ਰੀਨ ਕਾਰਡ ਜਾਂ ਦੂਸਰਾ ਜਿਹੜਾ ਉਹਦੀ ਕਾਪੀ ਸਾਡੇ ਕੋਲ ਆ, ਉਹ ਤਾਂ ਜਾਲੀ ਹੈ, ਅਸੀਂ ਇੱਥੋਂ ਬੋਲਦੇ ਹਾਂ, ਅਸੀਂ FBI ਤੋਂ ਬੋਲਦੇ ਹਾਂ, ਅਸੀਂ ਕੌਂਸੂਲੇਟ ਤੋਂ ਬੋਲਦੇ ਹਾਂ, ਜਾਂ ਅੱਡ ਕਰਕੇ ਇੰਨੇ ਪੈਸੇ ਦਿਓ ਫਲਾਂ ਬੰਦਾ ਤੁਹਾਡੇ ਤੋਂ ਕਲੈਕਟ ਕਰ ਲਏਗਾ, ਜਾਂ ਇੱਥੇ ਜਿਹੜਾ ਉਹ ਜ਼ੈਲ ਕਰ ਦਿਓ, ਜਾਂ ਇਸ ਕਿਸਮ ਦੇ ਜਿਹੜੇ ਵਾਕਿਆਤ ਕੁਛ ਲੋਕ ਜਿਹੜੇ ਡਰਦੇ ਨੇ। ਔਰ ਖ਼ਾਸ ਤੌਰ 'ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ ਫੀਅਰ ਕੈਨੇਡਾ 'ਚ ਵੀ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਕਾਫੀ ਕਰੈਕ ਡਾਊਨ ਹੈ। ਸੋ ਉਹ ਸਾਰਾ ਜਿਹੜੇ ਨੇ ਉਹ ਫਰਾਡਸਟਰ ਤਾਂ ਹੈ ਹੀ ਹੈ ਨੇ, ਪਰ ਇਹਨਾਂ ਦੀ ਪੁਸ਼ਤਪਨਾਹੀ ਥੱਲੇ ਸੀ। ਹੁਣ ਜਦੋਂ ਕਿ ਲਿੰਕ ਇਹਨਾਂ ਦੇ ਨਾਲ ਨਿਕਲਣੇ ਸ਼ੁਰੂ ਹੋਏ, ਇਹਨਾਂ ਦੇ ਉੱਤੇ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਹੋਇਆ। ਹੁਣ ਅੱਜ ਦੀ ਜਿਹੜੀ ਇਹ ਮੇਨ ਖਬਰ ਹੈ ਇਹਨਾਂ ਦੀ ਮੇਨ ਨਿਊਜ਼ ਏਜੰਸੀ ਦੀ, ਇੰਡੀਅਨ ਕੌਂਸੂਲੇਟ ਇਨ ਟੋਰਾਂਟੋ ਵਾਰਨਸ ਸਿਟੀਜ਼ਨਸ ਅਗੇਂਸਟ ਫਰਾਡਸਟਰਸ posing as officials। ਕਿ ਜਿਹੜਾ ਇੰਡੀਅਨ ਕੌਂਸੂਲੇਟ ਹੈ ਟੋਰਾਂਟੋ 'ਚ, ਉਹਨੇ ਸ਼ਹਿਰੀਆਂ ਨੂੰ ਇਹ ਵਾਰਨ ਕੀਤਾ, ਖਬਰਦਾਰ ਕੀਤਾ ਕਿ ਜੀ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਸਾਡਾ ਨਾਂ ਇਸਤੇਮਾਲ ਕਰ ਰਹੇ ਨੇ। ਔਰ ਉਹਦੇ 'ਚ ਉਹਨੇ ਕਿਹਾ ਐਡਵਾਈਜ਼ਰੀ ਫਲੈਗਸ ਸਕੈਮ ਕਾਲਸ ਓਵਰ ਵੀਜ਼ਾਸ, PR, ਜੌਬ ਆਫਰਸ, ਅਰਜਿਸ ਨੈਸ਼ਨਲਸ ਟੂ ਅਵੋਇਡ ਸ਼ੇਅਰਿੰਗ ਪਰਸਨਲ ਡਿਟੇਲਸ ਔਰ ਮਨੀ। ਹੁਣ ਇਹ ਕੌਂਸੂਲੇਟ ਕਹਿ ਰਿਹਾ ਕੈਨੇਡਾ ਦੇ ਵਰਡ 'ਚ ਨੂੰ ਕਿ ਜੀ ਜਦੋਂ ਤੁਹਾਨੂੰ ਕੋਈ ਇੱਦਾਂ ਦੀ ਕੋਈ ਕਾਲ ਆਏ, ਕੋਈ ਤੁਹਾਡੇ ਤੋਂ ਡਿਟੇਲ ਮੰਗੇ, ਪੈਸੇ ਵੀ ਨਾ ਦਿਓ, ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਨਾ ਦਿਓ, ਡਿਟੇਲ ਨਾ ਦਿਓ, ਇਹਦਾ ਜਿਹੜੇ ਨੇ ਫਰਾਡ ਕਰਨ ਵਾਲੇ। ਹੁਣ ਇਹ ਹੈ ਕਿ ਚੋਰ ਜਿਹੜਾ ਹੈ ਉਹ ਜਦੋਂ ਭੀੜ ਪਿੱਛੇ ਲੱਗੀ ਹੋਈ ਹੈ ਤੇ ਉਹ ਵੀ ਉਹਦੇ 'ਚ ਰਲ ਗਿਆ, ਚੋਰ ਕਰਨ ਲੱਗ ਗਿਆ। ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਅੱਜ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਫਰੈਡੂਲੈਂਟ ਟੈਲੀਫੋਨ ਕਾਲਸ ਫਰੋਮ ਸਕੈਮਰਸ ਮੈਸਕੂਰੇਡਿੰਗ ਐਜ਼ ਡਿਪਲੋਮੈਟਿਕ ਆਫੀਸ਼ੀਅਲਸ, ਕਿ ਜਿਹੜੇ ਲੋਕ ਕਾਲਾਂ ਕਰਦੇ ਨੇ ਉਹ ਐਜ਼ ਆਪਣੇ ਆਪ ਨੂੰ ਡਿਪਲੋਮੈਟ ਸ਼ੋਅ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਸਨੂਫਡ ਕਾਲਸ ਨੇ, ਕੈਨੇਡੀਅਨ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ, ਇਮੀਗ੍ਰੇਸ਼ਨ ਸਟੇਟਸ, ਜੌਬ ਆਫਰ, ਔਰ ਉਹ ਜਿਹੜੇ ਨੇ ਇੰਡੀਅਨ ਕੌਂਸੂਲੇਟ ਦਾ ਨਾਂ ਇਸਤੇਮਾਲ ਕਰ ਰਹੇ ਨੇ ਜਾਂ ਉਹਦਾ ਐਡਰੈਸ ਇਸਤੇਮਾਲ ਕਰ ਰਹੇ ਨੇ। ਔਰ ਕਈ ਜਿਹੜੇ ਨੇ ਕੌਂਸੂਲੇਟ ਜਨਰਲ ਬਣੇ ਹੋਏ ਨੇ ਉਹ ਉਹਦਾ ਇਹਨਾਂ ਦੀ ਐਡਵਾਈਜ਼ਰੀ ਕਹਿ ਰਹੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਮਿਸ਼ਨ ਵੱਲੋਂ ਐਕਸਪਲਿਸਿਟਲੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੈਨੇਡੀਅਨ ਵੀਜ਼ਾ, PR ਐਪਲੀਕੇਸ਼ਨਸ, ਇਮੀਗ੍ਰੇਸ਼ਨ ਸਟੇਟਸ ਤੇ ਐਮਪਲੋਇਮੈਂਟ ਆਫਰਸ, ਇਹਦੇ 'ਚੋਂ ਕਿਸੇ ਚੀਜ਼ ਨਾਲ ਡੀਲ ਨਹੀਂ ਕਰਦੇ। ਉਹਨਾਂ ਨੇ ਇੰਡੀਅਨਸ ਨੂੰ ਕਿਹਾ, ਇੰਡੀਅਨ ਨੈਸ਼ਨਲਸ ਨੂੰ ਕਿ ਰਿਫਰੇਨ ਕਰੋ ਇਸ ਕਿਸਮ ਦੀਆਂ ਕਮਿਊਨੀਕੇਸ਼ਨ ਵਾਲਿਆਂ ਨਾਲ, ਕੋਈ ਸੈਂਸਿਟਿਵ ਪਰਸਨਲ ਡਿਟੇਲ ਨਾ ਸਾਂਝੀ ਕਰੋ, ਕੋਈ ਫੰਡ ਟ੍ਰਾਂਸਫਰ ਨਾ ਕਰੋ ਟੈਲੀਫੋਨ ਦੇ ਉੱਤੇ।
ਔਰ ਉਹਨਾਂ ਨੇ ਕਿਹਾ ਵੀ ਜਿਹੜੇ ਆਲਰੇਡੀ ਵਿਕਟਮ ਬਣ ਚੁੱਕੇ ਨੇ ਇਹਦੇ, ਉਹ ਪੁਲਿਸ ਨੂੰ ਰਿਪੋਰਟ ਕਰੋ, ਐਂਟੀ ਫਰਾਡ ਸੈੱਲ ਨੂੰ ਕਰੋ। ਫਿਰ ਹੁਣ ਅਸਲ 'ਚ ਕੌਂਸੂਲੇਟ ਜਾਂ ਐਮਬੈਸੀਆਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਇੰਟਰਫੇਅਰ ਕਰ ਹੀ ਨਹੀਂ, ਕਿਸੇ ਚੀਜ਼ ਵੀ ਨਹੀਂ ਕਰ ਸਕਦੇ। ਔਰ ਇਹ ਇਮਾਨਦਾਰੀ ਦੇ ਨਾਲ ਇਹ ਜਿਹੜਾ ਹੁਣ ਪ੍ਰੈਸ਼ਰ ਬਾਂਹ ਮਰੋੜੀ ਹੋਈ ਹੈ ਕੈਨੇਡੀਅਨ ਗਵਰਨਮੈਂਟ ਨੇ, ਉਹਦੇ ਥੱਲੇ ਕਹਿ ਰਿਹਾ ਕਿ ਦਿਸ ਮਿਸ਼ਨ ਫਰਦਰ ਐਕਸਪਲੇਨਡ that its operational mandate remains strictly limited to consular matters, specifying services such as passports, police clearance certificates, OCI cards, attestation services and powers of attorney। ਇਹ 4-5 ਚੀਜ਼ਾਂ ਤੋਂ ਬਿਨਾ ਇਹਨਾਂ ਦੇ ਮੈਂਡੇਟ ਹੀ ਨਹੀਂ ਹੈ, ਕਰ ਹੀ ਨਹੀਂ ਸਕਦੇ। ਭਾਈ OCI ਕਾਰਡ ਦੇ ਸਕਦੇ ਨੇ, ਉਹ ਤੁਹਾਨੂੰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜੇ ਖਾਸ ਤੌਰ ਤੇ ਪੈਨਸ਼ਨਰ ਵਗੈਰਾ ਫੌਜੀ ਤੇ ਦੂਜਿਆਂ ਤੀਜਿਆਂ ਦਾ, ਔਰ ਪਾਸਪੋਰਟ ਰਿਲੇਟਡ ਜਿਹੜਾ ਪਾਰਟ ਹੈ, ਔਰ ਅਟੈਸਟ ਕਰ ਸਕਦੇ ਨੇ, ਜਾਂ ਜਿਹੜੇ ਲੋਕ ਖੁਦ ਨਹੀਂ ਹੁੰਦੇ ਉਹ ਪਾਵਰ ਆਫ ਅਟਰਨੀ ਦਿੱਤੀ। ਇਸ ਤੋਂ ਬਿਯੋਂਡ ਉਹ ਕਹਿੰਦੇ ਕਿ ਭਾਈ ਸਾਡੀ ਕੋਈ ਜੁਰਿਸਡਿਕਸ਼ਨ ਨਹੀਂ ਹੈ, ਅਸੀਂ ਈਮੇਲ ਦੇ ਉੱਤੇ ਹੀ ਗੱਲ ਕਰਦੇ ਹਾਂ, ਫੋਨਾਂ ਦੇ ਉੱਤੇ ਕਦੇ ਪੈਸੇ ਨਹੀਂ ਮੰਗਦੇ। ਹੁਣ ਜਦੋਂ ਅਸੀਂ ਇਹ ਦੇਖ ਵੀ ਰਹੇ ਹਾਂ, ਇੱਕ ਪਾਸੇ ਤਾਂ ਇਹ ਖਬਰ ਲੱਗੀ ਹੈ, ਲੱਗਦਾ ਕਿ ਜੀ ਦੇਖੋ ਹੁਣ ਉਹਨਾਂ ਨੇ ਵੀ ਜਿਹੜਾ ਉਹ ਐਡਮਿਟ ਕਰ ਲਿਆ ਕਿ ਭਾਈ ਉਹਨਾਂ ਦੇ ਨਾਲ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਅੱਜ ਮੇਨ ਖਬਰਾਂ ਜਿਹੜੀਆਂ ਨੇ ਕੈਨੇਡਾ ਦੀਆਂ ਨੇ, ਗਨ ਸ਼ਾਟਸ ਫਾਇਰਡ ਐਟ ਸਵੀਟ ਸ਼ਾਪ ਇਨ ਕੈਨੇਡਾਜ਼ ਬਰੈਂਪਟਨ, ਬਿਸ਼ਨੋਈ ਗੈਂਗ ਕਲੇਮਸ ਰਿਸਪੌਂਸਿਬਿਲਿਟੀ ਇਨ ਵਾਇਰਲ ਪੋਸਟ। ਹੁਣ ਸਵੀਟ ਮੀਟ ਹਲਵਾਈ ਦੀ ਦੁਕਾਨ ਸਵੀਟਸ ਦੀ, ਉਹਦੇ ਬਾਹਰ ਫਾਇਰਿੰਗ ਹੁੰਦੀ ਹੈ, 5-6 ਗੋਲੀਆਂ ਚਲਾਈਆਂ ਜਾਂਦੀਆਂ ਨੇ, ਔਰ ਉਹਦੀ ਜ਼ਿੰਮੇਵਾਰੀ ਇਹ ਬਿਸ਼ਨੋਈ ਟੱਬਰ ਦੇ ਕਿੰਨੇ ਹੀ ਕਜ਼ਨ ਦੂਜੇ ਆਰਜ਼ੂ ਬਿਸ਼ਨੋਈ ਹੈ, ਉਹ ਇਹਦੀ ਜ਼ਿੰਮੇਵਾਰੀ ਲੈਂਦਾ। ਔਰ ਕੱਲਾ ਜ਼ਿੰਮੇਵਾਰੀ ਨਹੀਂ ਲੈਂਦਾ, ਇਹ ਪੋਸਟ ਵਾਇਰਲ ਹੈ। ਔਰ ਜਿਹੜੇ ਓਰੀਜਨਲ ਹਿੰਦੀ ਦੇ ਵਿੱਚ ਉਹ ਕਹਿੰਦਾ ਜਿਹੜੀ ਚਿੱਠੀ ਉਹਨੇ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ, ਤਾਂ ਜਿਹਦੇ ਹਲਵਾਈ ਜਿਹੜਾ ਹੈ ਉਸ ਨੂੰ ਜਿਹਦੇ ਗੋਲੀਆਂ ਚਲਾਈਆਂ ਉਹਨੂੰ ਵਾਰਨ ਕੀਤਾ, ਕਹਿੰਦਾ ਜੈ सीता राम जी सभी भाइयों को, आज जो ये कनाडा ब्रैम्पटन में महल स्वीट पे जो फायरिंग हुई है, महल ज़ाहिर है सिखा की दुकान है, जो फायरिंग हुई है इसकी जिम्मेवारी मैं आरजू बिश्नोई और मेरा छोटा भाई टाइसन बिश्नोई शुभ नाम लॉन्कलर लेते हैं। इसको हमने कॉल लगाई थी पर इसने आवाज़ नहीं पहचानी तो इसको थोड़ी सी आवाज़ सुनाई है, ये टॉन्ट कर रहे हैं। अगली बार कॉल इग्नोर की तो तेरे मॉल में घुसकर तेरे सिर में गोली मारकर तेरे को मिट्टी में मिला देंगे, बाकी तैयारी कर लेना। और बाकी जो हमारे दुश्मन हैं तैयार रहो, जल्दी मुलाकात करेंगे। नोट, जो ये हमारे विरोधी गलत अफवाह फैला रहे थे कि हम बिश्नोई भाई अलग हो गए हैं, हम सभी भाई साथ मिलकर लड़ाई लड़ेंगे। हम सभी भाई एक थे, एक हैं, एक ही रहेंगे। जय सीताराम जी, ਲਾਰੈਂਸ ਬਿਸ਼ਨੋਈ ਗੈਂਗ। ਦੇਖੋ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਹੱਦ ਤੱਕ ਇਹ ਸਿਸਟਮ ਦੇ ਵਿੱਚ ਨੇ। ਹੁਣ ਇਹ ਕੈਨੇਡਾ 'ਚ ਹੋ ਰਿਹਾ। ਹੁਣ ਤੁਸੀਂ ਪੰਜਾਬ ਦੇ ਹਵਾਲੇ ਨਾਲ 2 ਖਬਰਾਂ ਜਿਹੜੀਆਂ ਪਿਛਲੇ 24 ਘੰਟੇ 'ਚ ਨੇ। ਮੂਸੇਵਾਲਾ's father alleges family facing security concern। ਹੁਣ ਮੂਸੇਵਾਲਾ ਉਸ ਦਾ ਮਰਡਰ ਜ਼ਾਹਰ ਹੈ ਉਹਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਹੁਣ ਜਿਹੜਾ ਸ਼ੁਭਦੀਪ ਸਿੰਘ ਜਦੋਂ ਸਿੱਧੂ ਮੂਸੇਵਾਲਾ ਕਹਿੰਦੇ ਨੇ ਉਹਦਾ ਪਿਛਲੇ ਦਿਨਾਂ 'ਚ ਉਹਦੀ ਬਰਥ ਐਨੀਵਰਸਰੀ ਸੀ ਜਾਂ ਹੋਣੀ ਹੈ, ਔਰ ਉਹਨਾਂ ਦੇ ਫਾਦਰ ਕਹਿ ਰਹੇ ਨੇ ਕਿ ਵੀ ਫੈਮਿਲੀ ਵਾਜ਼ ਫੇਸਿੰਗ ਇਨਕਰੀਜ਼ਿੰਗ ਪ੍ਰੈਸ਼ਰ ਐਂਡ ਸਿਕਿਉਰਿਟੀ ਕੰਸਰਨ, ਸਾਡੇ ਤੇ ਬਹੁਤ ਦਬਾਅ ਹੈ ਸੁਰੱਖਿਆ ਦੇ ਨੇ। ਹੀ ਕਲੇਮਡ that attempts were being made to target their property and said the situation was getting out of control। ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਨੇ, ਸਾਡੀ ਪ੍ਰਾਪਰਟੀ ਤੇ ਵੀ ਅੱਖ ਰੱਖੀ ਹੋਈ ਹੈ, ਜਿਹੜਾ ਹੁਣ ਸਾਡੇ ਤੇ ਪ੍ਰੈਸ਼ਰ ਅਸੀਂ ਕਦੇ ਨਹੀਂ ਦੇਖਿਆ, ਸਾਡੀ ਪ੍ਰਾਪਰਟੀ ਵੀ ਟਾਰਗੇਟਡ ਹੈ। ਆਈ ਬਿਲੀਵ ਦੈਟ ਇਜ਼ ਬੀਇੰਗ ਡਨ ਵਿਦ ਦ ਬੈਕਿੰਗ ਆਫ ਦ ਗਵਰਨਮੈਂਟ, ਕਿ ਸਰਕਾਰ ਜਿਹੜੀ ਹੈ ਪੁਸ਼ਤਪਨਾਹੀ ਕਰ ਰਹੀ ਹੈ। ਆਈ ਮਾਈਟ ਹੈਵ ਟੂ ਮੇਕ ਐਨ ਅਪੀਲ ਟੂ ਮਾਈ ਸਨਸ ਫੋਲੋਅਰਸ ਇਨ ਦ ਕਮਿੰਗ ਡੇਜ਼ ਟੂ ਜੁਆਇਨ ਏ ਪ੍ਰੋਟੈਸਟ, ਸਮਥਿੰਗ ਆਈ ਹੈਵ ਨੈਵਰ ਡਨ ਬਿਫੋਰ। ਕਿ ਮੈਂ ਜਿਹੜੇ ਮੇਰੇ ਬੱਚੇ ਦੇ ਪਿਆਰੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਆਓ ਭਾਈ ਪ੍ਰੋਟੈਸਟ ਕਰੋ, ਸਾਡੀ ਜਾਨ ਬਚਾਓ। ਆਵਰ ਫੈਮਿਲੀ ਸੇਫਟੀ ਇਜ਼ ਅੰਡਰ ਥ੍ਰੈਟ, ਸਾਡੀਆਂ ਜਾਨਾਂ ਨੂੰ ਖਤਰਾ ਹੈ। ਐਂਡ ਆਈ ਵਿਲ ਸ਼ੇਅਰ ਮੋਰ ਡਿਟੇਲ ਥਰੂ ਸੋਸ਼ਲ ਮੀਡੀਆ ਇਨ ਕਮਿੰਗ ਡੇਜ਼
ਇਫ ਸਿਚੁਏਸ਼ਨ ਅਰਾਈਜ਼ਸ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਲੋਕ ਹੀ ਕਲੇਮਡ ਕਿ ਜਿਹੜੇ ਲੋਕ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਦੇ ਨਾਲ ਗੱਲ ਕਰਦੇ ਨੇ, ਦੇ ਵਰ ਪਲੈਨਿੰਗ ਟੂ ਕਿਲ ਸਤਿੰਦਰਜੀਤ ਸਿੰਘ ਐਲੀਅਸ ਗੋਲਡੀ ਬਰਾੜ, ਉਹ ਵੀ ਧਮਕੀਆਂ, ਮਾਸਟਰਮਾਈਂਡ ਜਿਹਨੇ ਕੀਤਾ ਉਹਦੇ ਬੇਟੇ ਦਾ ਮਰਡਰ। ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਕਿਸੇ ਦੇ ਨਾਲ ਨਹੀਂ ਹੈ ਪਰ ਇਹ ਸਾਡੀ ਜਾਨ ਨੂੰ ਖਤਰਾ ਹੈ। ਹੁਣ ਦੂਸਰੀ ਖਬਰ, ਗੁਰੂ ਰੰਧਾਵਾ's ਡੇਲੀ ਜਿਮ ਟਾਰਗੇਟਡ ਇਨ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਲਿੰਕਸ ਸਲਮਾਨ ਖਾਨ ਇਨ ਥ੍ਰੈਟ ਕਲੇਮ। ਹੁਣ ਇੱਕ ਹੋਰ ਪੰਜਾਬੀ ਸਿੰਗਰ ਹੈ ਗੁਰੂ ਰੰਧਾਵਾ, ਉਸ ਦਾ ਜਿਮ ਹੈ ਜਿਹੜਾ ਦਿੱਲੀ ਦੇ ਵਿੱਚ, ਦਿੱਲੀ ਪੱਛਮ ਬਿਹਾਰ ਦੇ ਵਿੱਚ, ਉਸ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਗਈਆਂ। ਅਨਆਈਡੈਂਟੀਫਾਈਡ ਅਸੇਲੈਂਟਸ ਓਪਨਡ ਫਾਇਰ ਆਊਟਸਾਈਡ ਪ੍ਰੈਮਿਸਿਸ with a faction of the Lawrence Bishnoi gang later claiming responsibility for the incident through a social media। ਹੁਣ ਇਹ ਨਹੀਂ ਹੈ ਵੀ ਉਹ ਚੋਰੀ ਛਿਪੇ ਕਰਦੇ ਨੇ, ਜਦੋਂ ਇਸ ਕਿਸਮ ਦਾ ਵਾਕਿਆ ਕਰਦੇ ਨੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਕ੍ਰੈਡਿਟ ਵੀ ਲੈਂਦੇ ਨੇ। ਇਹ ਜਿਹੜਾ ਗੁਰੂ ਰੰਧਾਵੇ ਦਾ ਜਿਮ ਸੀ, 2 ਬੰਦੇ ਮੋਟਰਸਾਈਕਲ ਦੇ ਉੱਤੇ ਆਏ ਔਰ ਇਹ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ। ਇਹ 5:15 ਵਜੇ ਇਹਦੀ ਇਹ ਘਟਨਾ ਹੈ। ਜਿਮ ਸਟਾਫ ਜਿਹੜਾ ਉਹ ਪ੍ਰੀਮਿਸਿਸ ਪਹੁੰਚਿਆ, ਪੁਲਿਸ ਨੂੰ ਇਨਫੋਰਮ ਕੀਤਾ, ਕੋਈ ਜ਼ਖਮੀ ਨਹੀਂ ਹੈ। ਔਰ ਇਸ ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ਮੈਸੇਜ ਦੇ ਉੱਤੇ ਜਿਹੜਾ ਅਨਿਲ ਪੰਡਤ ਫੈਕਸ਼ਨ ਲਾਰੈਂਸ ਬਿਸ਼ਨੋਈ ਗੈਂਗ ਦੀ ਹੈ, ਉਹਨਾਂ ਨੇ ਉਹਦੀ ਜ਼ਿੰਮੇਵਾਰੀ ਕਿਹਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਗੁਰੂ ਰੰਧਾਵਾ ਹੈ ਉਹ ਸਲਮਾਨ ਖਾਨ ਦੇ ਨਾਲ ਬੜੀਆਂ ਯਾਰੀਆਂ ਪਾ ਰਿਹਾ ਹੈ ਔਰ ਇਸ ਲਈ ਅਸੀਂ ਇਹਨੂੰ ਵੀ ਵਾਰਨ ਕਰਦੇ ਹਾਂ ਕਿ ਵੀ ਤੂੰ ਵੀ ਤਿਆਰ ਰਹਿ। ਹੁਣ ਇੱਕ ਪਾਸੇ ਇਹ ਮਾਹੌਲ ਬਣਿਆ ਹੋਇਆ ਹੈ, ਦੂਸਰਾ ਪਾਸਾ ਤੁਸੀਂ ਪੰਜਾਬ 'ਚ ਅਸੀਂ ਲਗਾਤਾਰਤਾ ਨਾਲ ਜ਼ਿਕਰ ਕਰ ਰਹੇ ਹਾਂ ਕਿ ਭਾਈ ਕਿਵੇਂ ਬੀਜੇਪੀ ਆਪਣਾ ਸਾਰਾ ਜਿਹੜਾ ਕੂੜ ਜਾਲ ਹੈ ਉਹ ਵਿਛਾ ਰਹੀ ਹੈ। ਹੁਣ ਇਹਨਾਂ ਹਾਲਾਤਾਂ 'ਚ ਕਿਵੇਂ ਡੀਲ ਕਰਨਾ ਹੈ ਅਸੀਂ ਡਾਇਸਪੋਰਾ 'ਚ ਵੀ, ਸਾਨੂੰ ਵੀ 3-4 ਦਿਨ ਪਹਿਲਾਂ ਇੱਕ ਖਾਸ ਸੋਰਸ ਰਾਹੀਂ ਆਇਆ ਕਿ ਜੀ ਦੂਸਰੇ ਪਾਸਿਓਂ ਉਹਨਾਂ ਨੂੰ ਖਬਰ ਮਿਲੀ ਹੈ ਕਿ ਭਾਈ ਇਹਨਾਂ ਨੂੰ ਵਾਰਨ ਕਰ ਦਿਓ ਕਿ ਭਾਈ ਆਪਣੇ ਆਪ ਨੂੰ ਜਿਹੜਾ ਹੈ ਉਹ ਸੇਫਟੀ ਨੈਟ ਦੇ ਵਿੱਚ ਲਿਆਓ, ਇਹ ਉਹ। ਮੈਂ ਕਿਹਾ ਕੋਈ ਨਹੀਂ, ਜੋ ਗੁਰੂ ਨੇ ਲਿਖਿਆ ਹੁੰਦਾ ਹੈ। ਲੇਕਿਨ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਭ ਦੇ ਬਾਵਜੂਦ ਕਿ ਇੰਨਾ ਜ਼ਿਆਦਾ ਅਲਰਟ ਹੈ FBI ਹੈ, ਸੀਸਸ ਔਰ ਦੂਜੇ, ਪਰ ਇਹਨਾਂ ਗੁੰਡਿਆਂ ਦੇ ਔਰ ਕਿਉਂਕਿ ਇਹਨਾਂ ਦੀ ਪੁਸ਼ਤਪਨਾਹੀ ਹਕੂਮਤਾਂ ਜਦੋਂ ਪਿੱਠ ਤੇ ਹੁੰਦੀਆਂ ਨੇ ਔਰ ਪੈਸੇ ਦਾ ਲੋਭ ਲਾਲਚ ਹੁੰਦਾ, ਫਿਰ ਜੇ ਤੋਂ ਮਰਜ਼ੀ ਜਿਹੜੇ ਹੈ ਉਹ ਜੋ ਮਰਜ਼ੀ ਕਰਵਾ ਦੇਣ। ਸੋ ਇਹ ਹਕੀਕਤ ਹੈ ਗਰਾਊਂਡ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।